ਲੱਗਦਾ ਕਿ ਮਾਤਾ ਜੀ ਦਾ ਤੇ ਸਿੰਘ ਸਾਹਿਬ ਦਾ ਆਪਸ ਦੇ ਵਿੱਚ ਮਿਲਾਪ ਕਿਉਂ ਨਹੀਂ ਹੋ ਸਕਦਾ? ਆਖਰ ਜਿਹੜੀ ਅੜਚਨਾ ਕਿਉਂ ਹੋ ਰਹੀ ਹੈ ਜੀ? ਦੁੱਖ ਤਾਂ ਇਸੇ ਗੱਲ ਦਾ ਹੈ ਕਿ ਜਿਸ ਮੁਲਕ ਲਈ ਖਾਲਸਾ ਪੰਥ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ, ਸ਼ਹਾਦਤਾਂ ਦਿੱਤੀਆਂ, ਆਪਣੀ ਤਕਦੀਰ ਜਿਹੜੀ ਸੀ ਉਹ ਭਾਰਤ ਨਾਲ ਜੋੜੀ, ਪਾਕਿਸਤਾਨ ਤੋਂ ਜਾਇਦਾਦਾਂ ਛੱਡ ਕੇ ਆਏ, ਘਰ ਘਾਟ ਤਬਾਹ ਕਰਾਏ, ਇਸ ਆਸ ਨਾਲ ਕਿ ਹਿੰਦੁਸਤਾਨ ਦੇ ਅੰਦਰ ਸਿੱਖ ਪੰਥ ਨੂੰ ਵੀ ਆਜ਼ਾਦੀ ਦਾ ਨਿੱਘ ਮਿਲੇਗਾ। ਲੇਕਿਨ ਬਦਕਿਸਮਤੀ ਕਿ ਬਹੁਤ ਲੰਮਾ ਸਮਾਂ ਬੀਤ ਜਾਣ ਤੋਂ ਬਾਵਜੂਦ ਵੀ ਸਿੱਖਾਂ ਨੂੰ ਕਿਸੇ ਵੀ ਖੇਤਰ ਵਿੱਚ ਇਨਸਾਫ ਨਹੀਂ ਮਿਲ ਰਿਹਾ। ਕੀ ਲੱਗਦਾ ਕਿ ਆਖਰ ਜਿਹੜੀ ਗਵਰਨਮੈਂਟ ਪ੍ਰੈਸ਼ਰਲਾਈਜ਼ ਹੋਣੀ ਚਾਹੀਦੀ ਸੀ ਉਹ ਪ੍ਰੈਸ਼ਰਲਾਈਜ਼ ਕਿਉਂ ਨਹੀਂ ਹੋ ਸਕੀ ਜਾਂ ਪ੍ਰੈਸ਼ਰਲਾਈਜ਼ ਕਰ ਸਕੇ ਆ, ਜਾਂ ਕੀ ਲੱਗਦਾ ਜੀ ਇਸ ਚੀਜ਼ ਬਾਰੇ ਤਜਰਬਾ ਕੀ ਤੁਹਾਡਾ? ਦੇਖੋ, ਇੱਕ ਤਾਂ ਮੈਂ ਇਹ ਸਮਝਦਾ ਵੀ ਸਿੱਖ ਪੰਥ ਕੋਲ ਮੌਜੂਦਾ ਸਮੇਂ ਦੇ ਵਿੱਚ ਧਰਮ ਤੇ ਰਾਜਨੀਤਿਕ ਖੇਤਰ ਵਿੱਚ ਕੋਈ ਇਹੋ ਜਿਹਾ ਆਗੂ ਨਹੀਂ ਹੈ ਜਿਹਦੀ ਅਗਵਾਈ ਵਿੱਚ ਪੂਰਾ ਖਾਲਸਾ ਪੰਥ ਇਕੱਠਾ ਹੋ ਜਾਵੇ, ਔਰ ਨਾ ਹੀ ਪੰਥ ਇੱਕ ਪਲੇਟਫਾਰਮ ਤੇ ਇਕੱਠਾ ਹੋਣ ਦਾ ਯਤਨ ਕਰ ਰਿਹਾ। ਸਾਡੀ ਜਿਹੜੀ ਹੈ ਪੰਥਕ ਸ਼ਕਤੀ ਜਿਹੜੀ ਹੈ ਉਹ ਮਤਲਬ ਖੇਰੂ ਹੋਈ ਪਈ ਹੈ ਔਰ ਕਮਜ਼ੋਰ ਵੀ ਹੈ, 'ਚ ਕੋਈ ਦੋ ਰਾਵਾਂ ਨਹੀਂ ਹਨ। ਅਗਵਾਈ ਸਹੀ ਤਰੀਕੇ ਨਾਲ ਕਰਨ ਵਾਲਾ ਕੋਈ ਆਗੂ ਇਸ ਵੇਲੇ ਪੰਥ ਕੋਲ ਨਜ਼ਰ ਨਹੀਂ ਪੈ ਰਿਹਾ। ਆਪਣੇ ਪੱਧਰ ਤੇ ਛੋਟੀਆਂ ਜਥੇਬੰਦੀਆਂ ਬਣਾ ਕੇ ਜਦੋਜਹਿਦ ਤਾਂ ਕਰ ਰਹੇ ਨੇ, ਲੇਕਿਨ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਸਰਪ੍ਰਸਤੀ ਥੱਲੇ ਸਹੀ ਅਗਵਾਈ ਦੇ ਵਿੱਚ ਰੂਪ ਦੇ ਵਿੱਚ ਮਤਲਬ ਪੰਥਕ ਸ਼ਕਤੀ ਨੂੰ ਉਸ ਤਰ੍ਹਾਂ ਨਹੀਂ ਵਰਤਿਆ ਜਾ ਸਕਦਾ ਵਰਤਿਆ ਜਾ ਰਿਹਾ ਜਿਸ ਤਰ੍ਹਾਂ ਵਰਤਣ ਦਾ ਯਤਨ ਕੀਤਾ ਜਾ ਰਿਹਾ। ਕਿ ਨਾ ਕੋਈ ਅਦਾਲਤ ਇਨਸਾਫ ਕਰਦੀ ਹੈ ਤੇ ਨਾ ਕੋਈ ਸਰਕਾਰ ਇਨਸਾਫ ਕਰਦੀ ਹੈ। ਹੁਣ ਇੱਕ ਬਲਾਤਕਾਰੀ ਸਾਧ ਹੈ ਸਰਸੇ ਵਾਲਾ, ਉਹਨੂੰ ਹਰ ਤੀਜੇ ਦਿਨ ਮਤਲਬ ਸਰਕਾਰ ਪੈਰੋਲ ਦੇ ਦਿੰਦੀ ਹੈ, ਲੇਕਿਨ ਦੂਸਰੇ ਪਾਸੇ ਭਾਈ ਜਗਤਾਰ ਸਿੰਘ ਹਵਾਰਾ ਉਹਦੀ ਸਜ਼ਾ ਜਿਹੜੀ ਹੈ ਪੂਰੀ ਕਰ ਲਈ ਉਹਨੇ, ਤੇ ਬਾਕੀ ਸਿੰਘਾਂ ਨੇ ਸਜ਼ਾਵਾਂ ਪੂਰੀਆਂ ਕਰ ਲਈਆਂ, ਪੈਰੋਲ ਉਹਨਾਂ ਦੀ ਲਾਈ ਹੋਈ ਆ। ਅੱਜ ਤੱਕ ਉਹਨਾਂ ਨੂੰ ਜ਼ਮਾਨਤ ਪੈਰੋਲ ਨਹੀਂ ਮਿਲ ਰਹੀ। ਜਿੰਨੀ ਮਤਲਬ ਸਹਿਣਸ਼ੀਲਤਾ ਨਾਲ, ਜਿੰਨੀ ਡਿਸਿਪਲਨ ਦੇ ਵਿੱਚ ਰਹਿ ਕੇ ਭਾਈ ਜਗਤਾਰ ਸਿੰਘ ਹਵਾਰਾ ਤੇ ਉਹਦੇ ਸਾਥੀਆਂ ਨੇ, ਭਾਈ ਬਲਵੰਤ ਸਿੰਘ ਰਾਜੋ, ਉਹਨਾਂ ਨੇ ਜਿਸ ਤਰ੍ਹਾਂ ਮਤਲਬ ਜੇਲ੍ਹ ਕੱਟੀ ਹੈ, ਇਸ ਤਰ੍ਹਾਂ ਤਾਂ ਕਿਸੇ ਨੇ ਹੋਰ ਕੱਟੀ ਹੋਈ ਨਹੀਂ। ਫਿਰ ਦੂਜੇ ਪਾਸੇ ਤੁਸੀਂ ਦੇਖੋ, ਭਾਈ ਅੰਮ੍ਰਿਤਪਾਲ ਸਿੰਘ ਹੈ, ਸਭ ਤੋਂ ਵੱਧ ਹਿੰਦੁਸਤਾਨ ਦੇ ਵਿੱਚ ਮੈਂਬਰ ਪਾਰਲੀਮੈਂਟ ਨੂੰ ਵੋਟਾਂ ਉਹਨੂੰ ਪਈਆਂ ਨੇ। ਅੱਜ ਉਹਨੂੰ ਪਾਰਲੀਮੈਂਟ ਦੇ ਵਿੱਚ ਜਾਣ ਦੀ ਆਗਿਆ ਨਹੀਂ ਦਿੱਤੀ ਜਾ ਰਹੀ, ਤੇ ਇਹ ਕਾਹਦਾ ਲੋਕਤੰਤਰ ਹੈ ਜੀ? ਇਹ ਮੈਂ ਸਮਝਦਾ ਵੀ ਇਹ ਧੋਖਾ ਹੈ ਲੋਕਤੰਤਰ ਦੇ ਨਾਂ 'ਤੇ, ਫਰੇਬ ਹੈ ਲੋਕਤੰਤਰ ਦੇ ਨਾਂ 'ਤੇ। ਇੱਥੇ ਕੋਈ ਲੋਕਤੰਤਰ ਨਹੀਂ। ਜੇ ਲੋਕਤੰਤਰ ਹੁੰਦਾ, ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਹੈ, ਤੇ ਉਹਨੂੰ ਪਾਰਲੀਮੈਂਟ ਵਿੱਚ ਜਾਣ ਦੀ ਆਗਿਆ ਦੇ ਦੇਣੀ ਚਾਹੀਦੀ ਹੈ। ਦੀਆਂ ਸਟੇਟਾਂ ਦੇ ਜਿਹੜੇ ਸੀਐਮ ਨੇ ਜਾਂ ਉੱਥੋਂ ਦੀ ਸਰਕਾਰ ਹੈ ਤਾਂ ਉਹ ਆਪਦੇ ਲੋਕਾਂ ਦੇ ਹੱਕ ਦੇ ਵਿੱਚ ਡਟ ਕੇ ਖੜੀ ਹੈ, ਪਰ ਲੱਗਦਾ ਨਹੀਂ ਕਿ ਜਿਹੜੀ ਪੰਜਾਬ ਸਰਕਾਰ ਹੈ, ਪੰਜਾਬ ਸਰਕਾਰ ਵੀ ਉਸ ਤਰੀਕੇ ਦੇ ਨਾਲ ਉਹਨਾਂ ਲੋਕਾਂ ਦੇ ਨਾਲ ਖੜਨ ਦੀ ਬਜਾਏ ਕਿਤੇ ਨਾ ਕਿਤੇ ਬੈਕਫੁੱਟ ਤੇ ਆਈ ਹੈ। ਦੇਖੋ, ਮੈਂ ਇਹ ਸਮਝਦਾ ਵੀ ਚਲੋ ਇਹਨਾਂ ਲੋਕਾਂ ਤੇ ਤਾਂ ਬਹੁਤੀ ਆਸ ਨਹੀਂ ਕੀਤੀ ਜਾ ਸਕਦੀ, ਭਾਵੇਂ ਉਹ ਕਾਂਗਰਸ ਹੈ, ਭਾਵੇਂ ਉਹ ਬੀਜੇਪੀ ਹੈ, ਭਾਵੇਂ ਆਮ ਆਦਮੀ ਪਾਰਟੀ ਹੈ। ਦੁੱਖ ਤਾਂ ਇਸ ਗੱਲ ਦਾ ਹੈ ਕਿ ਜਿਹੜੀ ਪੰਥ ਦੀ ਧਿਰ ਹੈ ਸ਼੍ਰੋਮਣੀ ਅਕਾਲੀ ਦਲ, ਉਹ ਵੀ ਬੰਦੀ ਸਿੰਘਾਂ ਦੀ ਰਿਹਾਈ ਦੀ ਜੰਗ ਨਹੀਂ ਲੜਦੀ, ਉਹ ਵੀ ਜਦੋਜਹਿਦ ਕਰਨ ਦਾ ਯਤਨ ਨਹੀਂ ਕਰਦੀ। ਉਹਨਾਂ ਵੱਲੋਂ ਵੀ ਕੋਈ ਐਸਾ ਯਤਨ ਨਹੀਂ ਕੀਤਾ ਗਿਆ ਅੱਜ ਤੱਕ। ਇਸ ਕਰਕੇ ਮੈਂ ਇਹ ਸਮਝਦਾ ਕਿ ਸਾਰੀਆਂ ਧਿਰਾਂ ਇੱਥੇ ਖੜੀਆਂ ਨੇ ਕਿ ਅਸੀਂ 2027 ਵਿੱਚ ਰਾਜ ਕਿਵੇਂ ਬਣਾਉਣਾ। ਰਾਜ ਜਿਹੜਾ ਹੈ, ਦੇਖੋ, ਰਾਜ ਬਣਾਉਣ ਜੀ ਸਦਕੇ, ਪਰ ਰਾਜ ਪੰਜਾਬ ਦੇ ਹਿੱਤ ਲਈ ਹੋਵੇ, ਪੰਥ ਦੇ ਹਿੱਤ ਲਈ ਹੋਵੇ। ਰਾਜ ਲੁੱਟਣ ਲਈ ਬਣਾਉਂਦੇ ਨੇ, ਰਾਜ ਪਰਿਵਾਰਵਾਦ ਲਈ ਬਣਾਉਂਦੇ ਨੇ, ਪਰਿਵਾਰਾਂ ਨੂੰ ਪ੍ਰਫੁੱਲਤ ਕਰਨ ਲਈ ਬਣਾਉਂਦੇ ਨੇ। ਸਰਬੱਤ ਖਾਲਸਾ ਵੱਲੋਂ ਥਾਪੇ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਦੇ ਮਾਤਾ ਨਰਿੰਦਰ ਕੌਰ ਜੀ ਦੀ ਚੜ੍ਹਦੀ ਕਲਾ ਦੀ ਸਿਹਤਯਾਬੀ ਦੀ ਅਰਦਾਸ ਹੋਈ ਹੈ, ਔਰ ਜਿਹੜੇ ਭੋਗ ਨੇ ਉਹਨਾਂ ਦੀ ਸਮਾਪਤੀ ਹੋਈ ਹੈ। ਤਾਂ ਉਸ ਤੋਂ ਬਾਅਦ ਵੱਡੀ ਤਾਦਾਦ ਦੇ ਵਿੱਚ ਜਿੱਥੇ ਸਿੱਖ ਸੰਗਤਾਂ ਪੁੱਜੀਆਂ ਨੇ, ਉੱਥੇ ਸਾਡੇ ਨਾਲ ਕਰਨੈਲ ਸਿੰਘ ਪੰਜੋਲੀ ਨੇ। ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਪੰਜੋਲੀ ਸਾਹਿਬ, ਅੱਜ ਅਰਦਾਸ ਹੋਈ ਹੈ, ਚੜ੍ਹਦੀ ਕਲਾ ਦੀ ਬੇਨਤੀ ਕੀਤੀ ਗਈ ਗੁਰੂ ਸਾਹਿਬ ਦੇ ਚਰਨਾਂ 'ਚ, ਤਾਂ ਕਿਵੇਂ ਦੇਖਦੇ ਹੋ ਮਾਤਾ ਜੀ ਦੀ? ਜਿਹੜੀ ਸਭ ਤੋਂ ਪਹਿਲਾਂ ਦੱਸੋ ਕਿ ਜਿਹੜੀ ਸਿਹਤ ਹੈ, ਮਿਲੇ ਵੀ ਹੋ ਤੁਸੀਂ, ਦੀਦਾਰ ਵੀ ਹੋਏ ਜੀ, ਕਿਵੇਂ ਦੀ ਸਿਹਤ ਕਿਵੇਂ ਜੀ? ਦੇਖੋ, ਵੈਸੇ ਤਾਂ ਫਿਜ਼ੀਕਲੀ ਤੌਰ 'ਤੇ ਤਾਂ ਉਹ ਮਤਲਬ ਤਕਰੀਬਨ ਤੰਦਰੁਸਤ ਨੇ, ਠੀਕ ਠਾਕ ਨੇ, ਸਾਰੇ ਸਰੀਰ ਦੇ ਅੰਗ ਪੈਰ ਜਿਹੜੇ ਨੇ ਉਹ ਕੰਮ ਕਰਦੇ ਨੇ, ਪਰ ਥੋੜ੍ਹਾ ਜਿਹਾ ਦਿਮਾਗੀ ਤੌਰ 'ਤੇ ਉਹ ਕਮਜ਼ੋਰ ਨੇ। ਉਹਨਾਂ ਨੂੰ ਮਤਲਬ ਬਹੁਤੀ ਯਾਦਾਸ਼ਤ ਜਿਹੜੀ ਹੈ ਉਹਨਾਂ ਦੀ ਉਹ ਕਮਜ਼ੋਰ ਆ, ਉਸ ਪੱਖੋਂ ਜ਼ਰੂਰ ਪ੍ਰੋਬਲਮ ਹੈ। ਲੇਕਿਨ ਇਹਦੇ ਲਈ ਜ਼ਰੂਰੀ ਆ ਕਿ ਜੇ ਮੈਨੂੰ ਲੱਗਦਾ ਕਿ ਮਾਂ ਅਤੇ ਪੁੱਤ ਦਾ ਕਿਤੇ ਮਿਲਾਪ ਹੋ ਜਾਵੇ, ਸ਼ਾਇਦ ਇਹ
ਮਤਲਬ ਜਿਹੜੀ ਦਿਮਾਗੀ ਕਮਜ਼ੋਰੀ ਹੈ ਇਹ ਵੀ ਦੂਰ ਹੋ ਸਕਦੀ ਹੈ। ਇਸ ਲਈ ਮਾਤਾ ਜੀ ਦੀ ਸਿਹਤ ਜਾਬੀ ਲਈ ਤੇ ਭਾਈ ਜਗਤਾਰ ਸਿੰਘ ਹਵਾਰਾ ਜੀ ਦੀ ਚੜ੍ਹਦੀ ਕਲਾ ਲਈ ਨਗਰ ਦੀ ਸੰਗਤ ਵੱਲੋਂ ਤੇ ਪੰਥ ਵੱਲੋਂ ਪਰਿਵਾਰ ਵੱਲੋਂ ਉਚੇਚੇ ਤੌਰ ਤੇ ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਪਰਸੋਂ ਆਰੰਭ ਕਰਾਏ ਸਨ ਤੇ ਅੱਜ ਭੋਗ ਪਾਏ ਗਏ ਨੇ। ਅਰਦਾਸ ਕੀਤੀ ਗਈ ਹੈ ਸਤਿਗੁਰੂ ਸਾਹਿਬ ਦੇ ਚਰਨਾਂ ਵਿੱਚ। ਪੰਜੋੜੀ ਸਾਹਿਬ, ਇੱਥੇ ਇੱਕ ਸਵਾਲ ਪੈਦਾ ਹੁੰਦਾ ਹੈ ਕਿ ਮਾਤਾ ਜੀ ਸਿਹਤਯਾਬ ਨਹੀਂ ਨੇ, ਉਹਨਾਂ ਦੀ ਉਮਰ ਜ਼ਿਆਦਾ ਹੋਣ ਕਾਰਨ ਕਿਤੇ ਨਾ ਕਿਤੇ ਵੱਡੀ ਸਮੱਸਿਆ ਸਰੀਰਕ ਤੌਰ ਤੇ, ਤਾਂ ਕੀ ਲੱਗਦਾ ਕਿ ਮਾਤਾ ਜੀ ਦਾ ਤੇ ਸਿੰਘ ਸਾਹਿਬ ਦਾ ਆਪਸ ਦੇ ਵਿੱਚ ਮਿਲਾਪ ਕਿਉਂ ਨਹੀਂ ਹੋ ਸਕਦਾ? ਆਖਰ ਜਿਹੜੀ ਅੜਚਨਾ ਕਿਉਂ ਹੋ ਰਹੀ ਹੈ ਜੀ? ਦੇਖੋ, ਦੁੱਖ ਤਾਂ ਇਸੇ ਗੱਲ ਦਾ ਹੈ ਕਿ ਜਿਸ ਮੁਲਕ ਲਈ ਖਾਲਸਾ ਪੰਥ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ, ਸ਼ਹਾਦਤਾਂ ਦਿੱਤੀਆਂ, ਆਪਣੀ ਤਕਦੀਰ ਜਿਹੜੀ ਸੀ ਉਹ ਭਾਰਤ ਨਾਲ ਜੋੜੀ, ਪਾਕਿਸਤਾਨ ਤੋਂ ਜਾਇਦਾਦਾਂ ਛੱਡ ਕੇ ਆਏ, ਘਰ ਘਾਟ ਤਬਾਹ ਕਰਾਏ, ਇਸ ਆਸ ਨਾਲ ਕਿ ਹਿੰਦੁਸਤਾਨ ਦੇ ਅੰਦਰ ਸਿੱਖ ਪੰਥ ਨੂੰ ਵੀ ਆਜ਼ਾਦੀ ਦਾ ਨਿੱਘ ਮਿਲੇਗਾ ਔਰ ਇਸ ਕਿਸਮ ਦੇ ਵਾਅਦੇ ਵੀ ਦੇਸ਼ ਦੀ ਉਸ ਕਿਸਮ ਦੀ ਲੀਡਰਸ਼ਿਪ ਨੇ ਕੀਤੇ ਸੀ, ਜਿਨ੍ਹਾਂ ਵਿੱਚ ਪੰਡਿਤ ਜਵਾਹਰ ਲਾਲ ਨਹਿਰੂ ਤੇ ਸਰਦਾਰ ਪਟੇਲ ਵੀ ਸਨ ਤੇ ਮਹਾਤਮਾ ਗਾਂਧੀ ਵੀ ਸਨ। ਲੇਕਿਨ ਬਦਕਿਸਮਤੀ ਕਿ ਬਹੁਤ ਲੰਮਾ ਸਮਾਂ ਬੀਤ ਜਾਣ ਤੋਂ ਬਾਵਜੂਦ ਵੀ ਸਿੱਖਾਂ ਨੂੰ ਕਿਸੇ ਵੀ ਖੇਤਰ ਵਿੱਚ ਇਨਸਾਫ ਨਹੀਂ ਮਿਲ ਰਿਹਾ ਔਰ ਸਿੱਖ ਲਗਾਤਾਰ ਹੀ 47 ਤੋਂ ਬਾਅਦ ਆਜ਼ਾਦ ਭਾਰਤ ਦੀ ਧਰਤੀ ਉੱਤੇ ਆਪਣੇ ਆਪ ਨੂੰ ਗੁਲਾਮ ਵੀ ਮਹਿਸੂਸ ਕਰਦਾ ਹੈ ਔਰ ਜੱਦੋ ਜਹਿਦ ਵੀ ਲਗਾਤਾਰ ਕਰ ਰਿਹਾ। ਕਿੰਨੇ ਮੋਰਚੇ, ਧਰਨੇ, ਮੁਜ਼ਾਹਰੇ ਪੂਰੇ ਪੰਜਾਬ ਦੀ ਸਰਜ਼ਮੀਨ ਤੇ ਸਿੱਖ ਪੰਥ ਵੱਲੋਂ ਲਾਏ ਜਾ ਰਹੇ ਨੇ। ਬਾਰ-ਬਾਰ ਕਨਵੈਨਸ਼ਨਾਂ ਕੀਤੀਆਂ ਜਾ ਰਹੀਆਂ ਨੇ, ਸੈਮੀਨਾਰ ਕੀਤੇ ਜਾ ਰਹੇ ਨੇ, ਅਦਾਲਤਾਂ ਦੇ ਬੂਹੇ ਖੜਕਾਏ ਜਾ ਰਹੇ ਨੇ। ਅਫਸੋਸ ਇਸ ਗੱਲ ਦਾ ਹੈ ਕਿ ਇਨਸਾਫ ਕਿਤੋਂ ਵੀ ਨਹੀਂ ਮਿਲ ਰਿਹਾ ਹਾਲੇ ਤੱਕ। 3 ਸਾਲ ਤੋਂ ਲਗਾਤਾਰ ਬੰਦੀ ਸਿੰਘਾਂ ਦੇ ਸੰਬੰਧ ਵਿੱਚ ਮੋਰਚਾ ਲੱਗਾ ਹੋਇਆ, ਬਹੁਤ ਸਾਰੀਆਂ ਹੋਰ ਵੀ ਡਿਮਾਂਡਸ ਨੇ, ਸਮੇਂ-ਸਮੇਂ ਤੇ ਪ੍ਰਦਰਸ਼ਨ ਹੁੰਦੇ ਆ। ਕੀ ਲੱਗਦਾ ਕਿ ਆਖਰ ਜਿਹੜੀ ਗਵਰਨਮੈਂਟ ਪ੍ਰੈਸ਼ਰਲਾਈਜ਼ ਹੋਣੀ ਚਾਹੀਦੀ ਸੀ, ਉਹ ਪ੍ਰੈਸ਼ਰਲਾਈਜ਼ ਕਿਉਂ ਨਹੀਂ ਹੋ ਸਕੀ ਜਾਂ ਪ੍ਰੈਸ਼ਰਲਾਈਜ਼ ਕਰ ਸਕੇ ਆ, ਜਾਂ ਕੀ ਲੱਗਦਾ ਜੀ ਇਸ ਚੀਜ਼ ਬਾਰੇ ਤਜਰਬਾ ਕੀ ਤੁਹਾਡਾ? ਦੇਖੋ, ਇੱਕ ਤਾਂ ਮੈਂ ਇਹ ਸਮਝਦਾ ਵੀ ਸਿੱਖ ਪੰਥ ਕੋਲ ਮੌਜੂਦਾ ਸਮੇਂ ਦੇ ਵਿੱਚ ਧਰਮ ਤੇ ਰਾਜਨੀਤਿਕ ਖੇਤਰ ਵਿੱਚ ਕੋਈ ਇਹੋ ਜਿਹਾ ਆਗੂ ਨਹੀਂ ਹੈ ਜਿਹਦੀ ਅਗਵਾਈ ਵਿੱਚ ਪੂਰਾ ਖਾਲਸਾ ਪੰਥ ਇਕੱਠਾ ਹੋ ਜਾਵੇ ਔਰ ਨਾ ਹੀ ਪੰਥ ਇੱਕ ਪਲੇਟਫਾਰਮ ਤੇ ਇਕੱਠਾ ਹੋਣ ਦਾ ਯਤਨ ਕਰ ਰਿਹਾ। ਜਦੋਂ ਵੀ ਇਕੱਠਾ ਕਰਨ ਦਾ ਯਤਨ ਕਰਦੇ ਆ ਸਗੋਂ ਉਹਦੇ ਵਿੱਚੋਂ ਹੋਰ ਟੁੱਟ ਕੇ ਇੱਕ ਹੋਰ ਧੜਾ ਬਣ ਜਾਂਦਾ ਹੈ। ਇਹ ਸਾਡੀ ਜਿਹੜੀ ਹੈ ਪੰਥਕ ਸ਼ਕਤੀ ਜਿਹੜੀ ਹੈ ਉਹ ਮਤਲਬ ਖੇਰੂ ਹੋਈ ਪਈ ਹੈ ਔਰ ਕਮਜ਼ੋਰ ਵੀ ਹੈ, ਕੋਈ ਦੋ ਰਾਵਾਂ ਨਹੀਂ ਹਨ। ਅਗਵਾਈ ਸਹੀ ਤਰੀਕੇ ਨਾਲ ਕਰਨ ਵਾਲਾ ਕੋਈ ਆਗੂ ਇਸ ਵੇਲੇ ਪੰਥ ਕੋਲ ਨਜ਼ਰ ਨਹੀਂ ਪੈ ਰਿਹਾ। ਆਪਣੇ ਪੱਧਰ ਤੇ ਛੋਟੀਆਂ ਜਥੇਬੰਦੀਆਂ ਬਣਾ ਕੇ ਜੱਦੋ ਜਹਿਦ ਤਾਂ ਕਰ ਰਹੇ ਨੇ, ਲੇਕਿਨ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਸਰਪ੍ਰਸਤੀ ਥੱਲੇ ਸਹੀ ਅਗਵਾਈ ਦੇ ਵਿੱਚ ਰੂਪ ਦੇ ਵਿੱਚ ਮਤਲਬ ਪੰਥਕ ਸ਼ਕਤੀ ਨੂੰ ਉਸ ਤਰ੍ਹਾਂ ਨਹੀਂ ਵਰਤਿਆ ਜਾ ਸਕਦਾ ਵਰਤਿਆ ਜਾ ਰਿਹਾ ਜਿਸ ਤਰ੍ਹਾਂ ਵਰਤਣ ਦਾ ਯਤਨ ਕੀਤਾ ਜਾ ਰਿਹਾ। ਦੂਸਰੇ ਪਾਸੇ ਇਹ ਵੀ ਹੈ ਕਿ ਨਾ ਕੋਈ ਅਦਾਲਤ ਇਨਸਾਫ ਕਰਦੀ ਹੈ ਤੇ ਨਾ ਕੋਈ ਸਰਕਾਰ ਇਨਸਾਫ ਕਰਦੀ ਹੈ। ਹੁਣ ਇੱਕ ਬਲਾਤਕਾਰੀ ਸਾਧ ਹੈ ਸਰਸੇ ਵਾਲਾ, ਉਹਨੂੰ ਹਰ ਤੀਜੇ ਦਿਨ ਮਤਲਬ ਸਰਕਾਰ ਪੈਰੋਲ ਦੇ ਦਿੰਦੀ ਹੈ, ਲੇਕਿਨ ਦੂਸਰੇ ਪਾਸੇ ਭਾਈ ਜਗਤਾਰ ਸਿੰਘ ਹਵਾਰਾ ਉਹਦੀ ਸਜ਼ਾ ਜਿਹੜੀ ਹੈ ਪੂਰੀ ਕਰ ਲਈ ਉਹਨੇ ਤੇ ਬਾਕੀ ਸਿੰਘਾਂ ਨੇ ਸਜ਼ਾਵਾਂ ਪੂਰੀਆਂ ਕਰ ਲਈਆਂ, ਪੈਰੋਲ ਉਹਨਾਂ ਦੀ ਲਾਈ ਹੋਈ ਆ। ਅੱਜ ਤੱਕ ਉਹਨਾਂ ਨੂੰ ਜ਼ਮਾਨਤ ਪੈਰੋਲ ਨਹੀਂ ਮਿਲ ਰਹੀ ਇਸ ਕਰਕੇ ਕਿ ਉਹ ਆਪਣੀ ਮਾਤਾ ਨੂੰ ਵੀ ਮਿਲ ਸਕੇ, ਜਦ ਕਿ ਉਹਨਾਂ ਨੇ ਸਜ਼ਾ ਭੁਗਤ ਲਈ ਹੈ। ਭੁਗਤਣ ਤੋਂ ਬਾਅਦ ਉਹਨਾਂ ਨੂੰ ਸਰਕਾਰ ਦਾ ਫਰਜ਼ ਬਣਦਾ ਜੇ ਪਰਮਾਨੈਂਟ ਰਿਹਾਈ ਨਹੀਂ ਕਰਨੀ ਉਹਨਾਂ ਦੀ ਆਰਜੀ ਪੈਰੋਲ ਕਰ ਦੇਣ। ਪੈਰੋਲ ਕਰਨ ਤੋਂ ਬਾਅਦ ਦੇਖ ਲੈਣ ਕਿ ਉਹਨਾਂ ਦਾ ਜੀਵਨ ਕਿਸ ਤਰ੍ਹਾਂ ਦਾ ਉਹ ਬਸਰ ਕਰ ਰਹੇ ਨੇ। ਜੇ ਫਿਰ ਉਹਨਾਂ ਨੂੰ ਲੱਗਦਾ ਕਿ ਉਹ ਕੋਈ ਗੈਰ ਕਾਨੂੰਨੀ ਕੰਮ ਕਰਨਗੇ ਤਾਂ ਫਿਰ ਅਰੈਸਟ ਕਰ ਲਵੇ, ਲੇਕਿਨ ਇੱਕ ਵਾਰੀ ਤਾਂ ਉਹਨਾਂ ਨੂੰ ਭਰੋਸਾ ਕਰਨਾ ਚਾਹੀਦਾ ਕਿ ਮੈਂ ਸਮਝਦਾ ਵੀ ਜਿੰਨੀ ਮਤਲਬ ਸਹਿਣਸ਼ੀਲਤਾ ਨਾਲ, ਜਿੰਨੀ ਡਿਸਿਪਲਨ ਦੇ ਵਿੱਚ ਰਹਿ ਕੇ ਭਾਈ ਜਗਤਾਰ ਸਿੰਘ ਹਵਾਰਾ ਤੇ ਉਹਦੇ ਸਾਥੀਆਂ ਨੇ, ਭਾਈ ਬਲਵੰਤ ਸਿੰਘ ਰਾਜੋ ਉਹਨਾਂ ਨੇ ਜਿਸ ਤਰ੍ਹਾਂ ਮਤਲਬ ਜੇਲ੍ਹ ਕੱਟੀ ਹੈ ਇਸ ਤਰ੍ਹਾਂ ਤਾਂ ਕਿਸੇ ਨੇ ਹੋਰ ਕੱਟੀ ਹੋਈ ਨਹੀਂ। ਫਿਰ ਦੂਜੇ ਪਾਸੇ ਤੁਸੀਂ ਦੇਖੋ ਭਾਈ ਅੰਮ੍ਰਿਤਪਾਲ ਸਿੰਘ ਹੈ, ਸਭ ਤੋਂ ਵੱਧ ਹਿੰਦੁਸਤਾਨ ਦੇ ਵਿੱਚ ਮੈਂਬਰ ਪਾਰਲੀਮੈਂਟ ਨੂੰ ਵੋਟਾਂ ਉਹਨੂੰ ਪਈਆਂ ਨੇ। ਅੱਜ ਉਹਨੂੰ ਪਾਰਲੀਮੈਂਟ ਦੇ ਵਿੱਚ ਜਾਣ ਦੀ ਆਗਿਆ ਨਹੀਂ ਦਿੱਤੀ ਜਾ ਰਹੀ ਤੇ ਇਹ ਕਾਹਦਾ ਲੋਕਤੰਤਰ ਹੈ ਜੀ? ਇਹ ਮੈਂ ਸਮਝਦਾ ਵੀ ਇਹ ਧੋਖਾ ਹੈ ਲੋਕਤੰਤਰ ਦੇ ਨਾਂ 'ਤੇ, ਫਰੇਬ ਹੈ ਲੋਕਤੰਤਰ ਦੇ ਨਾਂ 'ਤੇ। ਇੱਥੇ ਕੋਈ ਲੋਕਤੰਤਰ ਨਹੀਂ। ਜੇ ਲੋਕਤੰਤਰ ਹੁੰਦਾ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਤੇ ਉਹਨੂੰ ਪਾਰਲੀਮੈਂਟ ਵਿੱਚ ਜਾਣ ਦੀ ਆਗਿਆ ਦੇ ਦੇਣੀ ਚਾਹੀਦੀ ਹੈ। ਤੇ ਮੈਂ ਕਹਿੰਦਾ ਵੀ ਜੇ ਉਹਨੂੰ ਪੈਰੋਲ ਵੀ ਨਹੀਂ ਦੇਣੀ ਤੇ ਉਹਨੂੰ ਪਾਰਲੀਮੈਂਟ ਉੱਥੋਂ ਲਿਆਵੇ, ਰੋਜ਼ ਉਹਨੂੰ ਤਿਹਾੜ ਜੇਲ੍ਹ 'ਚ ਲੈ ਜਾ ਕਰਨ
ਤੇ ਸ਼ਾਮ ਮਤਲਬ ਸਵੇਰੇ ਲਿਆਇਆ ਕਰਨ, ਉਹਨੂੰ ਪਾਰਲੀਮੈਂਟ ਸੈਸ਼ਨ ਅਟੈਂਡ ਕਰਨ ਦੀ ਆਗਿਆ ਦੇਣ ਤੇ ਸ਼ਾਮ ਨੂੰ ਜੇਲ੍ਹ 'ਚ ਬੰਦ ਕਰਦਿਆ ਕਰਨ, ਫਿਰ ਸਵੇਰੇ ਲਾਇਆ ਕਰਨ। ਕਮ ਸੇ ਕਮ ਉਹਨੂੰ ਆਪਣੇ ਲੋਕ, ਆਪਣੇ ਹਲਕੇ ਦੀ ਸਮੱਸਿਆ, ਆਪਣੀ ਕੌਮ ਦੀ ਸਮੱਸਿਆ, ਆਪਣੀ ਸਟੇਟ ਦੀ ਸਮੱਸਿਆ, ਆਪਣੇ ਲੋਕਾਂ ਦੀ ਸਮੱਸਿਆ ਉਹ ਪਾਰਲੀਮੈਂਟ 'ਚ ਵੀ ਰੱਖਣ ਦਾ ਅਧਿਕਾਰ ਤਾਂ ਉਹਨਾਂ ਨੂੰ ਹੈਗਾ। ਜਦੋਂ ਦੂਜੀਆਂ ਸਟੇਟਾਂ ਦੇ ਨਾਲ ਕੰਪੈਰੀਜ਼ਨ ਕਰਦੇ ਆ ਤਾਂ ਦੂਜੀਆਂ ਸਟੇਟਾਂ ਦੇ ਜਿਹੜੇ ਸੀਐਮ ਨੇ ਜਾਂ ਉੱਥੋਂ ਦੀ ਸਰਕਾਰ ਹੈ ਤਾਂ ਉਹ ਆਪਦੇ ਲੋਕਾਂ ਦੇ ਹੱਕ ਦੇ ਵਿੱਚ ਡਟ ਕੇ ਖੜੀ ਹੈ, ਪਰ ਲੱਗਦਾ ਨਹੀਂ ਕਿ ਜਿਹੜੀ ਪੰਜਾਬ ਸਰਕਾਰ ਹੈ, ਪੰਜਾਬ ਸਰਕਾਰ ਵੀ ਉਸ ਤਰੀਕੇ ਦੇ ਨਾਲ ਉਹਨਾਂ ਲੋਕਾਂ ਦੇ ਨਾਲ ਖੜਨ ਦੀ ਬਜਾਏ ਕਿਤੇ ਨਾ ਕਿਤੇ ਬੈਕਫੁੱਟ ਤੇ ਆਈ ਹੈ। ਦੇਖੋ, ਮੈਂ ਇਹ ਸਮਝਦਾ ਵੀ ਚਲੋ ਇਹਨਾਂ ਲੋਕਾਂ ਤੇ ਤਾਂ ਬਹੁਤੀ ਆਸ ਨਹੀਂ ਕੀਤੀ ਜਾ ਸਕਦੀ, ਭਾਵੇਂ ਉਹ ਕਾਂਗਰਸ ਹੈ, ਭਾਵੇਂ ਉਹ ਬੀਜੇਪੀ ਹੈ, ਭਾਵੇਂ ਆਮ ਆਦਮੀ ਪਾਰਟੀ ਹੈ। ਦੁੱਖ ਤਾਂ ਇਸ ਗੱਲ ਦਾ ਹੈ ਕਿ ਜਿਹੜੀ ਪੰਥ ਦੀ ਧਿਰ ਹੈ ਸ਼੍ਰੋਮਣੀ ਅਕਾਲੀ ਦਲ, ਉਹ ਵੀ ਬੰਦੀ ਸਿੰਘਾਂ ਦੀ ਰਿਹਾਈ ਦੀ ਜੰਗ ਨਹੀਂ ਲੜਦੀ, ਉਹ ਵੀ ਜਦੋਜਹਿਦ ਕਰਨ ਦਾ ਯਤਨ ਨਹੀਂ ਕਰਦੀ। ਉਹਨਾਂ ਵੱਲੋਂ ਵੀ ਕੋਈ ਐਸਾ ਯਤਨ ਨਹੀਂ ਕੀਤਾ ਗਿਆ ਅੱਜ ਤੱਕ। ਮੈਂ ਪਿਛਲੇ ਦਿਨੀ ਇੱਕ ਬਿਆਨ ਦਿੱਤਾ ਸੀ ਕਿ ਕਮ ਸੇ ਕਮ ਤੁਸੀਂ ਜਿਹੜੇ ਸਾਬਕਾ ਮੈਂਬਰ ਪਾਰਲੀਮੈਂਟ ਹੋ, ਸਾਬਕਾ MLA ਹੋ, ਸ਼੍ਰੋਮਣੀ ਕਮੇਟੀ ਦੇ ਮੈਂਬਰ ਹੋ, ਸਾਰਿਆਂ ਨੂੰ ਇਕੱਠੇ ਕਰਕੇ ਪਾਰਲੀਮੈਂਟ ਦੇ ਬੂਹੇ ਤੇ ਇੱਕ ਦਿਨ ਧਰਨਾ ਤਾਂ ਦਿਓ ਕਮ ਸੇ ਕਮ, ਵੀ ਭਾਈ ਅਮਰਤਪਾਲ ਸਿੰਘ ਨੂੰ ਪਾਰਲੀਮੈਂਟ 'ਚ ਲਿਆ ਕੇ ਉਹਨੂੰ ਮਤਲਬ ਆਪਣੀ ਗੱਲ ਕਰਨ ਦੀ ਆਗਿਆ ਤਾਂ ਦਿੱਤੀ ਜਾ ਸਕੇ। ਤੇ ਕਿਸੇ ਅਕਾਲੀ ਦਲ ਵੱਲੋਂ ਵੀ ਨਹੀਂ ਕੀਤਾ ਜਾ ਰਿਹਾ। ਕਿਸੇ ਤੇ ਕੀ ਰੋਸਾ ਜੀ, ਉਹ ਤਾਂ ਵਿਰੋਧੀ ਨੇ, ਉਹ ਤਾਂ ਨਾ ਤਾਂ ਭਗਵੰਤ ਮਾਨ ਪੰਥਕ ਹੈ, ਨਾ ਆਮ ਆਦਮੀ ਪਾਰਟੀ ਪੰਥਕ ਹੈ, ਨਾ ਕਾਂਗਰਸ ਪੰਥਕ ਹੈ, ਨਾ BJP ਪੰਥਕ ਹੈ। ਇਸ ਕਰਕੇ ਮੈਂ ਇਹ ਸਮਝਦਾ ਕਿ ਸਾਰੀਆਂ ਧਿਰਾਂ ਇੱਥੇ ਖੜੀਆਂ ਨੇ ਕਿ ਅਸੀਂ 2027 ਵਿੱਚ ਰਾਜ ਕਿਵੇਂ ਬਣਾਉਣਾ। ਰਾਜ ਜਿਹੜਾ ਹੈ, ਦੇਖੋ ਰਾਜ ਬਣਾਉਣ ਜੀ ਸਦਕੇ, ਪਰ ਰਾਜ ਪੰਜਾਬ ਦੇ ਹਿੱਤਾਂ ਲਈ ਹੋਵੇ, ਪੰਥ ਦੇ ਹਿੱਤ ਲਈ ਹੋਵੇ। ਰਾਜ ਲੁੱਟਣ ਲਈ ਬਣਾਉਂਦੇ ਨੇ, ਰਾਜ ਪਰਿਵਾਰਵਾਦ ਲਈ ਬਣਾਉਂਦੇ ਨੇ, ਪਰਿਵਾਰਾਂ ਨੂੰ ਪ੍ਰਫੁੱਲਤ ਕਰਨ ਲਈ ਬਣਾਉਂਦੇ ਨੇ। ਪੰਥ ਤੇ ਪੰਜਾਬ ਦੇ ਹਿੱਤ ਲਈ ਰਾਜ ਬਣਾਇਆ ਜਾਵੇ, ਕੋਈ ਮਤਲਬ ਜੀ ਸਦਕੇ ਬਣਾਵੇ, ਕੋਈ ਇਤਰਾਜ਼ ਨਹੀਂ ਹੈ। ਲੇਕਿਨ ਨਿੱਜੀ ਹਿੱਤਾਂ ਲਈ ਜੇ ਤੁਸੀਂ ਰਾਜ ਭਾਗ ਬਣਾਉਣ ਦਾ ਯਤਨ ਕਰਦੇ ਹੋ, ਪੰਥ ਤੇ ਪੰਜਾਬ ਲਈ ਕੁਝ ਨਹੀਂ ਕਰਦੇ, ਇਹ ਜਿਹੇ ਰਾਜ ਤੇ ਸਿੱਖਾਂ ਨੇ ਲੈਣਾ ਕੀ ਹੈ ਜੀ, ਪੰਜਾਬੀਆਂ ਨੇ ਕੀ ਲੈਣਾ ਹੈ। ਸੋ ਮੈਂ ਅੱਜ ਉਚੇਚੇ ਤੌਰ ਤੇ ਅਸੀਂ ਯਤਨ ਕਰ ਰਹੇ ਹਾਂ ਕਿ ਇੱਕ ਲੋਕ ਲਹਿਰ ਜਿਹੜੀ ਆ ਬੱਦੀ ਸਿੰਘਾਂ ਦੇ ਮਾਮਲੇ ਵਿੱਚ ਖੜੀ ਕੀਤੀ ਜਾ ਸਕੇ। ਉਹਦੇ ਲਈ 21 ਫਰਵਰੀ ਨਨਕਾਣਾ ਸਾਹਿਬ ਦਾ ਸਾਕਾ ਹੋਇਆ ਸੀ, ਉਹਨੂੰ ਮੁੱਖ ਰੱਖ ਕੇ ਭਾਈ ਜਗਤਾਰ ਸਿੰਘ ਹਵਾਰੇ ਦੇ ਨਗਰ ਵਿੱਚ ਪਹਿਲਾ ਇਕੱਠ ਜਿਹੜਾ ਹੈ ਉਹ ਅਸੀਂ ਕਰਨਾ ਚਾਹੁੰਦੇ ਹਾਂ ਇੱਥੇ, ਕਿ ਸਾਰੀਆਂ ਪੰਥ ਦੀਆਂ ਧਿਰਾਂ, ਰਾਜਨੀਤਿਕ ਨੇ, ਸਮਾਜਿਕ ਨੇ, ਕਿਸਾਨ ਜਥੇਬੰਦੀਆਂ ਨੇ, ਮਜ਼ਦੂਰ ਜਥੇਬੰਦੀਆਂ ਨੇ, ਮਨੁੱਖੀ ਅਧਿਕਾਰ ਜਥੇਬੰਦੀਆਂ ਨੇ, ਜਾਂ ਕੋਈ ਹੋਰ ਧਿਰ ਜਿਹਦੇ ਮਨ ਵਿੱਚ ਇਹ ਭਾਵਨਾ ਹੈ ਕਿ ਬਹੁਤ ਲੰਮਾ ਸਮਾਂ ਹੋ ਗਿਆ ਇਹਨਾਂ ਬੰਦੀ ਸਿੰਘਾਂ ਨੂੰ ਜੇਲ੍ਹ ਵਿੱਚ ਬੈਠਿਆਂ ਨੂੰ, ਇਹਨਾਂ ਨੂੰ ਰਿਹਾ ਕੀਤਾ ਜਾਣਾ ਚਾਹੀਦਾ, ਉਹ ਸਾਰਿਆਂ ਨੂੰ ਅਸੀਂ ਖੁੱਲ੍ਹਾ ਸੱਦਾ ਦਿੰਦੇ ਹਾਂ। ਇਸ ਇਕੱਠ ਤੋਂ ਬਾਅਦ ਕੋਈ ਅਗਲਾ ਪ੍ਰੋਗਰਾਮ ਵੀ ਦੇ ਰਹੇ ਹੋ ਜੀ? ਅਸੀਂ ਪਹਿਲਾਂ ਤਾਂ ਮਤਲਬ ਇਸ ਇਕੱਠ ਨੂੰ ਸਫਲ ਬਣਾਉਣ ਦਾ ਯਤਨ ਕਰ ਰਹੇ ਹਾਂ। ਇਹਦੇ ਵਿੱਚ ਸਾਥ ਤੁਹਾਡੇ ਮੀਡੀਆ ਦੇ ਜ਼ਰੀਏ ਵੀ, ਤੇ ਅਸੀਂ ਟੈਲੀਫੋਨ ਵੀ ਕਰਾਂਗੇ।